ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੇ ਸਵਾਲਾਂ ਦੇ ਸੈਸ਼ਨ ਵਿੱਚ ਸਾਡਾ ਪਹਿਲਾ ਸਵਾਲ ਹੈ, ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ 2014 ਦੀਆਂ ਚੋਣਾਂ ਤੋਂ ਬਾਅਦ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਐਲਾਨਿਆ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਅਸੀਂ ਲਗਾਤਾਰਤਾ ਨਾਲ ਇਸ ਪ੍ਰੋਗਰਾਮ 'ਚ ਕਹਿੰਦੇ ਰਹੇ ਕਿ ਜਿਸ ਦਿਸ਼ਾ ਵੱਲ ਬੀਜੇਪੀ ਜਾ ਰਹੀ ਹੈ ਜੀ, ਇਹ ਉਹੀ ਸਿਚੁਏਸ਼ਨ ਹੈ। ਖਾਸ ਤੌਰ ਤੇ ਪਹਿਲਾਂ ਭਾਰਤ ਜਿਸ ਦਿਸ਼ਾ ਵੱਲ ਜਾ ਰਿਹਾ ਔਰ ਜਿਸ ਹਾਲਾਤ ਵਸ ਨਰਿੰਦਰ ਮੋਦੀ ਨੂੰ ਉਭਾਰਿਆ ਗਿਆ, ਪਹਿਲਾਂ ਉਸ ਦਾ ਉਹਨਾਂ ਨੇ ਟੈਸਟ ਕੀਤਾ ਹੈ ਜੀ, ਔਰ ਫਿਰ ਹੁਣ ਫਾਈਨਲੀ ਬੀਜੇਪੀ ਦੇ ਪਾਰਲੀਮੈਂਟਰੀ ਬੋਰਡ ਨੇ ਪਿਛਲੇ ਕੱਲ੍ਹ ਹੀ ਮੀਟਿੰਗ ਕਰਕੇ ਉਸ ਨੂੰ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਜੇ ਇਹਨਾਂ ਦੀ ਮੈਜੋਰਿਟੀ ਬਣੀ ਬੀਜੇਪੀ ਅਲਾਇੰਸ ਦੀ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣਗੇ ਜੀ। ਸੋ ਜ਼ਾਹਰ ਹੈ ਵੀ ਇਲੈਕਸ਼ਨ ਕੈਂਪੇਨ ਜਿਹੜਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਕੈਂਡੀਡੇਟ ਦੇ ਤੌਰ ਤੇ ਲੜਿਆ ਜਾਏਗਾ ਜੀ। ਸੋ ਅਸੀਂ ਇਹ ਕਹਿੰਦੇ ਰਹੇ ਹਾਂ ਵੀ ਜਿਵੇਂ ਜਰਮਨ ਦੇ ਵਿੱਚ ਜਦੋਂ ਹਿਟਲਰ ਜਾਂ ਉਸ ਦੀ ਨਾਜ਼ੀ ਪਾਰਟੀ ਨੇ ਟੇਕ ਓਵਰ ਕੀਤਾ, ਉਸ ਤੋਂ ਪਹਿਲਾਂ ਦੇ ਹਾਲਾਤ ਬਿਲਕੁਲ ਇਸ ਕਿਸਮ ਦੇ ਹੀ ਸਨ ਜਿਸ ਕਿਸਮ ਦੇ ਅੱਜ ਹਿੰਦੁਸਤਾਨ 'ਚ ਨੇ। ਲਾ ਐਂਡ ਆਰਡਰ ਦੇ ਹਵਾਲੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਜਿਵੇਂ ਬਲਾਤਕਾਰ ਦੇ ਕੇਸ ਪਿਛਲੇ ਦਿਨਾਂ 'ਚ ਰਿਪੋਰਟ ਹੋਏ ਨੇ ਜੀ। ਹੁਣੇ ਯੂਪੀ ਦੇ ਵਿੱਚ ਮੁਜ਼ੱਫਰਨਗਰ ਔਰ ਲਾਗਲੇ ਜ਼ਿਲ੍ਹਿਆਂ ਦੇ ਵਿੱਚ ਹਿੰਸਾ, ਉਸ ਬੈਲਟ ਜਿਹਦੇ 'ਚ 1992 'ਚ ਬਾਬਰੀ ਮਸਜਿਦ ਢਾਣ ਤੋਂ ਬਾਅਦ ਵੀ ਜਾਟਾਂ ਔਰ ਮੁਸਲਮਾਨਾਂ ਦੇ ਕਦੇ ਸਟੇਨ ਰਿਲੇਸ਼ਨ ਨਹੀਂ ਸੀ। ਮਿਡਲ ਕਲਾਸ ਹੀ ਜਿਹੜੀ ਹੈ ਉਹ ਕਰਦੀ ਸੀ ਜੀ। ਲੇਕਿਨ ਇਸ ਸਾਰੇ ਨੂੰ ਉਭਾਰਿਆ ਗਿਆ। ਈਸਾਈਆਂ ਦੇ ਖਿਲਾਫ ਪਹਿਲਾਂ ਹੀ ਵਾਇਲੈਂਸ ਕੀਤੀ ਹੋਈ ਸੀ ਜੀ। ਗੁਜਰਾਤ ਦੇ ਵਿੱਚ ਵੀ ਸਿੱਖ ਕਿਸਾਨਾਂ ਦੇ ਉਜਾੜੇ ਦੀ ਕਹਾਣੀ ਸਾਹਮਣੇ ਆਈ ਹੈ। ਸੋ ਆਲਰੇਡੀ ਬਹੁ ਗਿਣਤੀ ਦੇ ਵੱਡੇ ਹਿੱਸੇ ਨੂੰ ਔਰ ਨਰਿੰਦਰ ਮੋਦੀ ਨੂੰ ਜ਼ਾਹਰ ਹੈ RSS ਨੇ ਸਿੱਧੇ ਤੌਰ ਤੇ ਐਲਾਨੇ ਜੀ। ਔਰ ਈਵਨ LK ਅਡਵਾਨੀ ਵਰਗਾ ਜਿਹੜਾ ਆਪਣੇ ਆਪ 'ਚ ਵੀ ਇੱਕ ਫਿਰਕੂ ਬੰਦਾ ਹੈ, ਈਵਨ ਉਹ ਉਸ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਸ਼ਾਮਲ ਨਹੀਂ ਹੋਇਆ। ਉਹਨੇ ਪ੍ਰੋਟੈਸਟ, ਹਾਲਾਂਕਿ ਬੀਜੇਪੀ ਦਾ ਪ੍ਰੈਜ਼ੀਡੈਂਟ ਰਾਜਨਾਥ ਸਿੰਘ ਵੀ ਉਹਨੂੰ ਮਿਲਣ ਗਿਆ, ਲੇਕਿਨ ਉਹਨੇ ਕਿਹਾ ਜੀ ਨਹੀਂ, ਮੈਂ ਇੰਡੋਰਸ ਨਹੀਂ ਕਰ ਸਕਦਾ ਜੀ। ਸੋ ਜ਼ਾਹਰ ਹੈ ਕਿ ਵੀ ਇੱਕ ਆਉਣ ਵਾਲਾ ਸਮਾਂ ਜਿਹੜਾ ਹੈ, ਜੇ ਇਹ ਨਰਿੰਦਰ ਮੋਦੀ ਜਿਹੜਾ ਹੈ ਪ੍ਰਧਾਨ ਮੰਤਰੀ ਦਾ ਬਣ ਜਾਂਦਾ ਹੈ, ਉਸ ਦੀ ਕੁਰਸੀ ਤੇ ਬੈਠ ਜਾਂਦਾ ਹੈ ਜੀ, ਫਿਰ ਉਹੀ ਕੁਝ ਐਕਸਪੈਕਟ ਕਰਨਾ ਚਾਹੀਦਾ ਹੈ ਜੋ ਕੁਝ ਕਿ ਹਿਟਲਰ ਦੇ ਜਿਹੜਾ ਹੈ ਉਹ ਜਰਮਨੀ ਦੇ ਵਿੱਚ ਚਾਂਸਲਰ ਬਣਨ ਤੋਂ ਬਾਅਦ ਘੱਟ ਗਿਣਤੀਆਂ ਦੇ ਨਾਲ ਹੋਇਆ, ਯਹੂਦੀਆਂ ਨਾਲ ਹੋਇਆ, ਸਿਵਲ ਲਿਬਰਟੇਰੀਅਨਸ ਨਾਲ ਹੋਇਆ ਜੀ, ਕਮਿਊਨਿਸਟਾਂ ਨਾਲ ਹੋਇਆ, ਜਿਪਸੀਆਂ ਨਾਲ ਹੋਇਆ। ਸੋ ਸਿੱਖ, ਮੁਸਲਮਾਨ, ਈਸਾਈ ਔਰ ਈਵਨ ਦਲਿਤ ਵੀ, ਉਹ ਤਾਂ ਦੇਖ ਲੈਣ ਵੀ ਉਹਨਾਂ ਦੇ ਨਾਲ ਕੀ ਹੋਏਗਾ ਜੀ। ਪਰ ਔਨ ਦਾ ਅਦਰ ਸਾਈਡ ਮੈਂ ਸਿੱਖ ਨੁਕਤਾ ਨਿਗਾਹ ਤੋਂ ਇਹ ਸਮਝਦਾ ਹਾਂ ਕਿ ਵੀ ਜਦੋਂ ਹੁਣ ਤੱਕ ਕਾਂਗਰਸ ਦੀਆਂ ਨੀਤੀਆਂ ਵੀ ਘੱਟ ਗਿਣਤੀ ਵਿਰੋਧੀ, ਖਾਸ ਤੌਰ ਤੇ ਸਿੱਖ ਵਿਰੋਧੀ ਨੇ। ਮਨਮੋਹਨ ਸਿੰਘ ਨੇ ਕਿਹੜੀ ਰਾਹ ਦਿੱਤੀ ਹੈ ਸਿੱਖਾਂ ਨੂੰ? 29 ਸਾਲ ਪਹਿਲਾਂ ਨਵੰਬਰ 84 ਦਾ ਇਨਸਾਫ ਦਿੱਤਾ ਹੈ, ਜਾਂ ਪੰਜਾਬ 'ਚ ਕੋਈ ਸਿੱਖਾਂ ਨੂੰ ਰਾਹ ਦਿੱਤੀ ਹੈ, ਜਾਂ ਕੋਈ ਮੀਨਿੰਗਫੁਲ ਡਾਇਲੌਗ ਕੀਤਾ ਜੀ। ਸੋ ਇੱਕ ਪੱਖੋਂ ਜੇ ਆ ਵੀ ਜਾਂਦਾ ਹੈ ਤੇ ਇਹ ਗੱਲ ਸ਼ਾਇਦ ਪੋਜ਼ਿਟਿਵ ਵੀ ਹੋਏ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਪਤਾ ਨਹੀਂ ਇਸ ਸਟੇਟ ਦੇ ਨਾਲ ਸਾਡਾ ਗੁਜ਼ਾਰਾ ਹੋ ਸਕਦਾ, ਉਹਨਾਂ ਦਾ ਦਿਮਾਗ ਟਿਕਾਣੇ ਆ ਜਾਏਗਾ ਜੀ। ਕਿਉਂਕਿ ਸਿੱਖਾਂ ਨੂੰ ਜਦੋਂ ਤੱਕ ਕੋਈ ਸਾਹਮਣੇ ਚੈਲੰਜ ਨਾ ਕਰੇ, ਸਮਝ ਨਹੀਂ ਆਉਂਦਾ ਕਿ ਵੀ ਇਹ ਚੈਲੰਜ ਹੈ। ਸਾਨੂੰ ਉਹ ਲੌਂਗ ਟਰਮ ਦੂਜੇ ਤੀਜੇ ਗੱਲ ਸਮਝ ਨਹੀਂ ਆਉਂਦੀ। ਕੋਈ ਡਾਂਗ ਲੈ ਕੇ ਸਾਹਮਣੇ ਵੰਗਾਰੇ ਫਿਰ ਹੀ ਨਜ਼ਰ ਆਉਂਦਾ ਕਿ ਵੀ ਆਪ ਹੈ ਜੇ ਹੁਣ ਤਾਂ ਉੱਠੋ ਜੀ ਜੀ। ਸੋ ਸੰਭਵ ਹੈ ਕਿ ਵੀ ਇਹਦੇ ਨਾਲ ਸਾਡੀ ਖਾਲਿਸਤਾਨ ਦੀ ਸਟਰਗਲ ਤੇਜ਼ ਹੋਵੇ, ਕਿਉਂਕਿ ਇਹਨਾਂ ਨੇ ਹਟਣਾ ਨਹੀਂ ਹੈ, ਇਹਨਾਂ ਦੀਆਂ ਫਿਰਕੂ ਨੀਤੀਆਂ ਨੇ। ਔਰ ਇਹ ਜਿਹੜਾ ਹੁਣ ਬੀਜੇਪੀ ਨੇ ਦੱਸ ਦਿੱਤਾ ਹੈ, ਇਸ ਵੇਲੇ RSS ਪੂਰਾ ਆਪਣੇ ਕੰਟਰੋਲ 'ਚ ਹੈ ਔਰ RSS ਦਾ ਇਹ ਕੈਂਡੀਡੇਟ ਹੈ ਜੀ। ਸਾਡਾ ਅਗਲਾ ਸਵਾਲ ਹੈ, ਦਸੰਬਰ 2012 ਵਿੱਚ ਬਲਾਤਕਾਰ ਦਾ ਸ਼ਿਕਾਰ ਦਾਮਨੀ ਜਿਸ ਦੀ ਕਿ ਬਾਅਦ ਵਿੱਚ ਮੌਤ ਹੋ ਗਈ ਸੀ ਦੇ ਅਪਰਾਧ ਲਈ ਜ਼ਿੰਮੇਵਾਰ 4 ਵਿਅਕਤੀਆਂ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਦਿੱਤੀ ਹੈ। ਦੇਖੋ, ਦਸੰਬਰ 2012 ਦੇ ਵਿੱਚ ਇਹ ਵਾਕਿਆ ਹੋਇਆ। ਉਹ ਵਿਚਾਰੀ ਬਦਕਿਸਮਤ ਬੱਚੀ ਜਿਹੜੀ ਕਿ ਮੈਡੀਕਲ ਫਿਜ਼ੀਓਥੈਰੇਪੀ ਦਾ ਕੋਰਸ ਕਰ ਰਹੀ ਸੀ, ਉਹਦੇ ਡ੍ਰੀਮ ਸਨ, ਆਪਣੇ ਗਰੀਬ ਬਾਪ ਨੂੰ ਪੜ੍ਹਾ ਰਿਹਾ ਸੀ। ਜਿਵੇਂ ਉਸ ਨੂੰ ਜਿਹੜਾ ਟੌਰਚਰ ਕੀਤਾ ਗਿਆ, ਉਹਦੀ ਮੌਤ ਵੀ ਹੋ ਗਈ। ਉਸ ਦੇ ਨਾਲ ਇਹਨਾਂ ਦਰਿੰਦਿਆਂ ਨੇ ਜ਼ਬਰ ਜਨਾਹ ਕੀਤਾ। ਸੋ ਇੱਕ ਜਿਹੜਾ ਸੀ ਉਹਦੀ ਤਾਂ ਜੇਲ੍ਹ 'ਚ ਮੌਤ ਹੋ ਗਈ। ਇੱਕ ਨਾਬਾਲਗ ਉਹਨੂੰ ਕਹਿ ਕੇ ਉਹਨੂੰ 3 ਸਾਲ ਦੀ ਸਜ਼ਾ ਹੋਈ ਔਰ 4 ਜਿਹੜੇ ਨੇ ਉਹਨਾਂ ਨੂੰ ਦੋਸ਼ੀ ਐਲਾਨਿਆ ਗਿਆ ਸੀ। ਕੱਲ੍ਹ ਹੀ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸੋ ਸਾਡਾ ਤਾਂ ਇਹਦੇ 'ਤੇ ਇਹੀ ਕੰਸਰਨ ਹੈ ਵੀ ਇਹੀ ਦਿੱਲੀ ਸ਼ਹਿਰ ਹੈ ਜਿੱਥੇ ਕਿ ਇੱਕ ਬੱਚੀ ਦੇ ਨਾਲ ਜੋ ਹੋਇਆ, ਉਸ ਲਈ 8 ਮਹੀਨੇ ਦੇ ਵਿੱਚ ਜਿਹੜਾ ਅਦਾਲਤਾਂ ਨੇ ਫਾਂਸੀ ਦੀ ਸਜ਼ਾ ਸੁਣਾਤੀ, ਫਾਸਟ ਟਰੈਕ ਕੋਰਟਸ ਨੇ ਜੀ ਜੀ। ਹੁਣ ਕੋਈ ਵੀ ਜਿਹੜਾ ਇੱਕ ਫੇਅਰ ਮਾਈਂਡਡ ਬੰਦਾ ਹੈ, ਕੋਈ ਵੀ ਹੋਏ, ਉਹ ਇਹ ਪੁੱਛੇਗਾ ਕਿ ਵੀ ਇਹੀ ਦਿੱਲੀ ਹੈ ਜਿੱਥੇ 29 ਸਾਲ ਪਹਿਲਾਂ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਗੈਂਗਰੇਪ ਹੋਏ ਸਨ ਜੀ, ਜਿਨ੍ਹਾਂ 'ਚੋਂ ਕਈਆਂ ਦੀ ਮੌਤ ਹੋਈ, ਕਈਆਂ ਨੂੰ ਜਿਹੜਾ ਉਹ ਉਸ ਸਟਿਗਮੇ ਦੇ ਨਾਲ ਉਹ ਅੱਜ ਤੱਕ ਜੀ ਰਹੀਆਂ ਨੇ ਜੀ ਜੀ। ਇਹ ਅਦਾਲਤਾਂ ਕਿੱਥੇ ਸਨ? ਫਾਸਟ ਟਰੈਕ ਕੋਰਟ ਇਹਨਾਂ ਦੇ ਕਿੱਥੇ ਸੀ
ਜੀ। ਔਰ ਅੱਜ ਤੱਕ ਵੀ ਜਿਹੜਾ ਕਦੇ ਸੱਜਣ ਕੁਮਾਰ ਔਰ ਇਹ ਜਗਦੀਸ਼ ਟਾਈਟਲਰ ਜਿਹੜੇ ਲੋਕ ਨੇ ਇਹਨਾਂ ਨੂੰ ਸਿਸਟਮ ਪ੍ਰੋਟੈਕਟ ਕਰ ਰਹੇ ਜੀ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਦੋ ਅਲੱਗ-ਅਲੱਗ ਕਾਨੂੰਨ ਨੇ, ਘੱਟ ਗਿਣਤੀਆਂ ਦੇ ਲਈ ਹੋਰ ਹੈ, ਉਹਨਾਂ ਦੇ ਲਈ ਹੋਰ ਹੈ, ਤਾਂ ਅਸੀਂ ਗਲਤ ਨਹੀਂ ਹੈ। ਜੀ ਜੀ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਸੀਂ ਮੌਤ ਦੀ ਸਜ਼ਾ ਦੇ ਹੱਕ 'ਚ ਨਹੀਂ ਹੈ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ ਦਾ ਵੀ ਇਹੀ ਸਟੈਂਡ ਹੈ, ਕਿਉਂਕਿ ਔਰ ਉਹਨੇ ਕਿਹਾ ਐਮਨੈਸਟੀ ਇੰਟਰਨੈਸ਼ਨਲ ਨੇ ਕਿ ਵੀ ਕੀ ਇਸ ਘਟਨਾ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਹਿੰਦੁਸਤਾਨ 'ਚ ਰੇਪ ਨਹੀਂ ਹੋਣਗੇ। ਹਿੰਦੁਸਤਾਨ 'ਚ ਤਾਂ ਕੱਲ੍ਹ ਦੀ ਛੱਤੀਸਗੜ੍ਹ ਦੇ ਹਵਾਲੇ ਨਾਲ ਸੀ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ 850 ਰਿਪੋਰਟਡ ਕੇਸ ਨੇ ਰੇਪ ਦੇ। ਪਰ ਸਾਡਾ ਤਾਂ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਇਹ ਸਵਾਲ ਹੈ ਕਿ ਵੀ ਬਹੁਤ ਚੰਗੀ ਗੱਲ ਹੈ ਐਕਸਪੀਡਾਈਟ ਹੋਇਆ, ਕੇਸ ਦਾ ਫੈਸਲਾ ਹੈ, ਲੇਕਿਨ ਇਹ ਐਕਸਪੀਡੀਸ਼ਨ ਅਦਾਲਤਾਂ ਸਿੱਖਾਂ ਦੇ ਮਾਮਲੇ 'ਚ ਕਿਉਂ ਨਹੀਂ 29 ਸਾਲ ਤੋਂ ਕੀਤੀ ਹੈ ਨਾ ਜੀ। ਸੋ ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਹੈ ਕਿ ਅਸੀਂ ਉਸ ਦੇਸ਼ ਦੇ ਸ਼ਹਿਰੀ ਨਹੀਂ ਹੈ ਜੀ। ਔਰ ਸਾਡੀ ਜਾਨ ਜਾਂ ਸਾਡੀਆਂ ਔਰਤਾਂ ਦੀ ਇੱਜ਼ਤ ਅਜ਼ਮਤ ਉਸ ਸਿਸਟਮ ਦੇ ਲਈ ਕੋਈ ਮਾਇਨੇ ਨਹੀਂ ਰੱਖਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਔਰ ਨਰਿੰਦਰ ਮੋਦੀ ਦੇ ਮਾਮਲੇ 'ਚ ਈਵਨ ਸੁਖਬੀਰ ਬਾਦਲ ਨੇ ਇਹ ਵੀ ਇੱਕ ਜ਼ਲਾਲਤ ਔਰ ਗਿਰੇ ਹੋਈ ਲਿਮਟ ਹੁੰਦੀ ਬਹੁਤ ਵੈਲਕਮ ਕੀਤਾ ਹੈ। ਉਹਨੇ ਕਿਹਾ ਜੀ ਇਹ ਨਰਿੰਦਰ ਮੋਦੀ ਘੱਟ ਫਿਰਕੂ ਹੈ ਕਾਂਗਰਸ ਨਾਲੋਂ, ਲੱਖ ਲਾਨਤ ਜਾਂ ਜਿਹਨੂੰ ਹਰਦੂ ਲਾਨਤ ਕਹਿੰਦੇ ਨੇ ਉਹ ਇਸ ਕਿਸਮ ਦੇ ਲੋਕਾਂ ਤੇ। ਜੀ ਡਾਕਟਰ ਸਾਹਿਬ, ਅੱਜ ਦੇ ਵਿਚਾਰ ਦੇ ਲਈ ਅਸੀਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਚੁਣਿਆ, ਉਹਨਾਂ ਦੇ ਸ਼ਬਦ, ਕਿਉਂਕਿ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ 130 ਸ਼ਲੋਕ ਨੇ। ਇਹਨਾਂ ਦੇ ਵਿੱਚ ਕੁਛ ਇੱਕ ਜਾਂ ਦੋ ਗੁਰੂ ਅਮਰਦਾਸ ਜੀ ਜਾਂ ਗੁਰੂ ਅਰਜਨ ਸਾਹਿਬ ਦੇ ਜਿਹੜੇ ਨੇ ਉਹਦੇ ਨਾਲ ਐਡ ਕੀਤੇ ਹੋਏ ਨੇ ਜੀ। ਅਤੇ 4 ਸ਼ਬਦ ਨੇ ਉਹਨਾਂ ਸ਼ਲੋਕਾਂ ਤੋਂ ਇਲਾਵਾ, 130 ਸ਼ਲੋਕਾਂ ਤੋਂ ਇਲਾਵਾ ਇਹ 2 ਸ਼ਬਦ ਰਾਗ ਆਸਾ ਦੇ ਵਿੱਚ ਨੇ, ਇੱਕ ਰਾਗ ਸੂਹੀ ਦੇ ਵਿੱਚ ਹੈ ਤੇ ਇੱਕ ਜਿਹੜਾ ਹੈ ਸੂਹੀ ਲਲਤ ਦੇ ਵਿੱਚ ਹੈ। ਸੋ ਅੱਜ ਅਸੀਂ ਉਹਨਾਂ ਦਾ ਸ਼ਲੋਕ ਨਹੀਂ ਚੁਣਿਆ ਹੈ, ਸ਼ਬਦ ਚੁਣਿਆ ਰਾਗ ਆਸਾ ਦੇ ਵਿੱਚ। ਔਰ ਇਹਦੀ ਸ਼ੁਰੂਆਤ ਟਾਈਟਲ ਹੈ ਆਸਾ शेख फरीद जियो की बाणी। एक ओंकार सतगुर प्रसाद। दिलों मुहब्बत जिन सही सच्चिया, जिन मन होर मुख होर से कांडे कच्चिया, रत्ते इश्क खुदाए रंग दीदार के, विसरिया जिन नाम से पोए भार थिए, आप लिए लड़ लाए दर दरवेश से, तिना तिन धन जड़ेंदी माओ, आए सफल से परवरदगार अपार अगम बेअंत तू, जिना पछाता सच चुम्मा पैर मुँह, तेरी पनह खुदाए तू बख्शंदगी, शेख फरीदा खैर दीजै बंदगी। हुण इस शब्द दे विच रहाओ दी पंक्ति विसरिया जिन नाम से भोए भार थिए कि ਜਿਹੜੇ ਰੱਬ ਤੋਂ ਵਿੱਥ ਪਾਉਂਦੇ ਨੇ, ਰੱਬ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਹੈ, ਉਹ ਇਸ ਧਰਤੀ ਦੇ ਉੱਤੇ ਭਾਰ ਨੇ ਜੀ। ਔਰ ਉਹਨਾਂ ਨੇ ਸੱਚੀ ਮੁਹੱਬਤ, ਸੱਚਾ ਇਸ਼ਕ ਤੇ ਫੇਕ ਹਿਪੋਕ੍ਰੇਸੀ, ਪਖੰਡ ਜਿਹਨੂੰ ਅਸੀਂ ਬਗਲਾ ਕਹਿੰਦੇ ਹਾਂ, ਬਗਲੇ ਭਗਤ ਜੀ ਜੀ, ਉਹਨੂੰ ਉਹਨਾਂ ਨੇ ਡਿਫਾਈਨ ਕੀਤਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਿਨ੍ਹਾਂ ਦੇ ਦਿਲ 'ਚ ਉਸ ਰੱਬ ਦੀ ਮੁਹੱਬਤ ਹੈ, ਰੱਬ ਦਾ ਪਿਆਰ ਹੈ, ਉਹ ਸੱਚੇ ਨੇ। ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ, ਮੂੰਹ ਤੇ ਕੁਝ ਹੋਰ ਹੈ, ਉਹ ਕੱਚੇ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਫਰਮਾਇਆ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਕਿ ਜੋ ਦਿਲ 'ਚ ਹੁੰਦਾ ਹੈ, ਜੇ ਉਹ ਬਾਹਰ ਨਿਕਲੇ ਤੇ ਉਹ ਅਸਰ ਕਰਦਾ ਹੈ। ਵੈਸੇ ਤਾਂ ਮੂੰਹ 'ਚੋਂ ਹਵਾ ਹੀ ਨਿਕਲਦੀ ਹੈ, ਹਵਾ ਨਾਲ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਬਣਾ ਲਓ। ਸੋ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ, ਰੱਤੇ ਇਸ਼ਕ ਖੁਦਾਏ, ਵੀ ਜਿਹੜੇ ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਨੇ, ਉਸ ਦੇ ਵਿੱਚ ਮਖਮੂਰ ਨੇ, ਉਸ ਵਿੱਚ ਡੁੱਬੇ ਹੋਏ ਨੇ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹੀ ਉਸ ਨਿਰੰਕਾਰ ਦੇ ਦੀਦਾਰ ਦੇ ਰੰਗ ਨੂੰ ਮਾਣਦੇ ਨੇ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਔਰ ਇਹਦੇ 'ਚ ਫਿਰ ਰੱਬ ਦੀ ਬਖਸ਼ਿਸ਼ ਦੀ ਗੱਲ ਹੈ ਕਿ ਆਪ ਲੀਏ ਲੜ ਲਾਏ, ਜਿਨ੍ਹਾਂ ਨੂੰ ਨਿਰੰਕਾਰ ਰਹਿਮਤ ਕਰਕੇ ਆਪਣੇ ਲੜ ਲਾ ਲੈਂਦਾ ਹੈ। ਦਰ ਦਰਵੇਸ਼ ਸੇ, ਅਸਲੀ ਦਰਵੇਸ਼, ਦਰਵੇਸ਼ ਦਾ ਮਤਲਬ ਹੀ ਦਰ ਤੇ ਖਲੋਤਾ ਹੁੰਦਾ ਹੈ, ਕਿ ਅਸਲੀ ਦਰਵੇਸ਼ ਉਹ ਨੇ ਜਿਨ੍ਹਾਂ ਨੂੰ ਨਿਰੰਕਾਰ ਨੇ ਆਪਣੀ ਮੁਹੱਬਤ, ਆਪਣਾ ਪਿਆਰ, ਆਪਣੀ ਰਹਿਮਤ ਦਿੱਤੀ ਹੈ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜੜੇਂਦੀ ਮਾਓ, ਆਏ ਸਫਲ ਸੇ। ਹੁਣ ਉਹਨਾਂ ਮਾਵਾਂ ਨੂੰ ਬਾਬਾ ਫਰੀਦ ਟ੍ਰਿਬਿਊਟ ਦਿੰਦੇ ਨੇ ਕਿ ਉਹ ਮਾਵਾਂ ਵੀ ਧਨ ਨੇ,
ਜੀ ਜਿਨ੍ਹਾਂ ਨੇ ਐਸੇ ਪੁੱਤਰ ਪੁੱਤਰੀਆਂ ਨੂੰ ਜਨਮ ਦਿੱਤਾ ਹੈ ਜਿਹੜੇ ਰੱਬ ਦੇ ਦਰ ਤੇ ਦਰਵੇਸ਼ ਬਣ ਕੇ ਖਲੋਤੇ ਨੇ, ਜਿਹੜੇ ਰੱਬ ਦੇ ਪਿਆਰ 'ਚ ਰੱਤੇ ਹੋਏ ਨੇ। ਜੀ ਪਰਵਰਦਗਾਰ, ਹੁਣ ਰੱਬ ਦੀ ਸਿਫਤ ਸਲਾਹ ਹੈ ਕਿ ਤੂੰ ਪਰਵਰਦਗਾਰ ਹੈ, ਪਾਲਣ ਵਾਲਾ ਹੈ, ਅਪਾਰ ਹੈ, ਤੇਰਾ ਕੋਈ ਪਾਰ ਨਹੀਂ ਪਾ ਸਕਿਆ, ਅਗੰਮ ਹੈ, ਅਨਫੈਦਮੇਬਲ। ਜੀ ਪਰਵਰਦਗਾਰ, ਅਪਾਰ, ਅਗੰਮ, ਬੇਅੰਤ ਤੂੰ, ਇਨਫਿਨਿਟ ਹੈ। ਜੀ ਜਿਨ੍ਹਾਂ ਪਛਾਤਾ ਸੱਚ, ਚੁੰਮਾ ਪੈਰ, ਮੂੰਹ। ਮੂੰਹ ਦਾ ਮਤਲਬ ਹੈ ਮੈਂ, ਇਹ ਮੂੰਹ ਫੇਸ ਨਹੀਂ ਹੈ, ਇਹ ਲਹਿੰਦੇ ਦੀ ਬੋਲੀ ਹੈ, ਪਾਕ ਪਟਨ ਦੀ। ਜੀ ਕਿ ਮੈਂ, ਕਿ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਉਹਨਾਂ ਦੇ ਮੈਂ ਪੈਰ ਚੁੰਮਦਾ। ਜਿਨ੍ਹਾਂ ਪਛਾਤਾ ਸੱਚ, ਚੁੰਮਾ ਪੈਰ, ਮੂੰਹ, ਉਹਨਾਂ ਦੇ ਪੈਰ ਮੈਂ ਚੁੰਮਦਾ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਹੇ ਖੁਦਾ, ਹੇ ਵਾਹਿਗੁਰੂ, ਮੈਂ ਤੇਰੀ ਸ਼ਰਨ ਚ ਆਇਆ ਜੀ, ਔਰ ਤੂੰ ਬਖਸ਼ਿਆਂ ਦਾ ਭੰਡਾਰ ਹੈ, ਤੂੰ ਮੇਰੇ ਸਾਰੇ ਗੁਨਾਹ ਨੂੰ ਮਾਫ ਕਰਨ ਵਾਲਾ ਹੈ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਤੇ ਮੰਗਿਆ ਕੀ ਹੈ ਬਾਬਾ ਫਰੀਦ ਨੇ? ਸ਼ੇਖ ਫਰੀਦ ਹੈ ਕਿ ਬਾਬਾ ਫਰੀਦ ਕਹਿੰਦੇ ਨੇ ਕਿ ਇਹ ਮੈਨੂੰ ਖੈਰ ਦੇ, ਇਹ ਮੈਨੂੰ ਚੈਰਿਟੀ ਦੇ, ਇਹ ਮੇਰੀ ਝੋਲੀ ਚ ਪਾ, ਇਹ ਮੇਰੇ ਕਚਕੌਲ ਦੇ ਵਿੱਚ ਰੱਖ, ਜੇ ਤੂੰ ਪਿੱਛੇ ਮੈਨੂੰ ਦੇਣੀ ਹੈ, ਇਹੀ ਖੈਰ ਦੇ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਕਿ ਆਪਣੀ ਬੰਦਗੀ, ਆਪਣਾ ਪਿਆਰ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਿ ਇਹੀ ਮੈਨੂੰ ਚਾਹ ਹੋਏ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ। ਸੋ ਇਹ ਅੱਜ ਦਾ ਬਾਬਾ ਫਰੀਦ ਜੀ ਦਾ ਰਾਗ ਆਸਾ ਦੇ ਵਿੱਚ ਸ਼ਬਦ ਹੈ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਅਸੀਂ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।